ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮਿਡਲ ਈਸਟ ਤੋਂ ਹੀ ਅਗਲੀ ਇਹ ਖਬਰ ਹੈ। ਯੂਐਸ ਨੇ ਆਪਣਾ ਇੱਕ ਹੋਰ ਜਿਹੜਾ ਲੜਾਕੂ ਬੇੜਾ ਆ, ਉਸ ਨੂੰ ਮਿਡਲ ਈਸਟ ਵੱਲ ਨੂੰ ਘੱਲ ਦਿੱਤਾ ਆ। ਯੂਐਸ ਦੀਆਂ ਫੋਰਸਿਸ ਦੇ ਉੱਤੇ ਡਰੋਨ ਦੇ ਨਾਲ ਹਮਲੇ ਕਰਨ ਦੀ ਤੇ ਰਾਕਟਸ ਦੇ ਨਾਲ ਹਮਲੇ ਕਰਨ ਦੀ ਕੋਸ਼ਿਸ਼ ਹੋਈ ਸੀ ਯੂਐਸ ਦੇ ਬੇਸਿਸ ਦੇ ਉੱਤੇ ਸੀਰੀਆ ਤੇ ਇਰਾਕ ਦੇ ਇਲਾਕਿਆਂ ਦੇ ਵਿੱਚ। ਉਹਦੇ ਮੱਦੇਨਜ਼ਰ ਪੈਂਟਾਗਨ ਨੇ ਅਨਾਊਂਸ ਕੀਤਾ ਆ ਵੀ ਜਿਹੜਾ 에ਅਰਕ੍ਰਾਫਟ ਕੈਰੀਅਰ ਆ ਤੇ 에ਅਰ ਡਿਫੈਂਸ ਸਿਸਟਮ ਆ, ਜਿਹੜੇ ਯੂਐਸ ਦੀਆਂ ਮਿਲਟਰੀ ਟਰੂਪਸ ਆ, ਉਹਨਾਂ ਨੂੰ ਡਿਫੈਂਡ ਕਰਨ ਦੇ ਲਈ, ਉਹਨਾਂ ਦੀ ਰੱਖਿਆ ਕਰਨ ਦੇ ਲਈ ਉੱਥੇ ਜਿਹੜਾ ਉਹ ਘੱਲਿਆ ਜਾਊਗਾ। ਯੂਐਸਐਸ ਆਈਜ਼ਨਹਾਵਰ ਤੇ ਉਸਦਾ ਜਿਹੜਾ ਸਟ੍ਰਾਈਕ ਗਰੁੱਪ ਆ, ਜਿਸ ਦੇ ਵਿੱਚ ਕਰੂਜ਼ਰ ਤੇ ਡਿਸਟਰੋਇਰਸ ਆ, ਉਹਨਾਂ ਨੂੰ ਰੀਡਾਇਰੈਕਟ ਕਰ ਦਿੱਤਾ ਗਿਆ ਮਿਡਲ ਈਸਟ ਦੇ ਵੱਲ, ਜਿਹੜੇ ਕਿ ਪਹਿਲਾਂ ਈਸਟਰਨ ਮੈਡੀਟਰੇਨੀਅਨ ਦੇ ਵਿੱਚ ਤੈਨਾਤ ਸੀਗੇ। ਤੇ ਇਹ ਉੱਥੇ ਯੂਐਸਐਸ ਦਾ ਜਿਹੜਾ ਫੋਰਡ ਸਟ੍ਰਾਈਕ ਗਰੁੱਪ ਆ, ਉਹਨਾਂ ਨੂੰ ਕਹਿੰਦੇ ਸਪੋਜ਼ਿਡਲੀ ਜਿਹੜਾ ਜੁਆਇਨ ਕਰਨਗੇ। ਕਹਿੰਦੇ ਈਰਾਨ ਤੇ ਹਜ਼ਬੁੱਲਾ ਨੂੰ ਇੱਕ ਹਿਸਾਬ ਦੇ ਨਾਲ ਡਿਟਰੈਂਟ ਦੇ ਤੌਰ ਦੇ ਉੱਤੇ ਵੀ ਜਿਹੜਾ ਆ ਇਹ ਬੇੜੇ ਆ ਉਹ ਉੱਥੇ ਘੱਲੇ ਗਏ ਆ। ਹਮਾਸ ਤੇ ਇਜ਼ਰਾਈਲ ਦੇ ਜਿਹੜੇ ਕੌਨਫਲਿਕਟ ਜਿਉਂ-ਜਿਉਂ ਵੱਧਦਾ ਜਾ ਰਿਹਾ ਆ, ਜਿਉਂ-ਜਿਉਂ ਦਿਨ ਇਸ ਦੇ ਵਿੱਚ ਬੀਤਦੇ ਜਾ ਰਹੇ ਆ, ਉਸ ਦੇ ਮੱਦੇਨਜ਼ਰ ਅਮਰੀਕਾ ਨੇ ਇਹ ਜਿਹੜਾ ਫੈਸਲਾ ਆ ਉਹ ਲਿਆ ਆ। ਅਗਲੀ ਖਬਰ ਵੱਲ ਜੀ ਅਗਲੀ ਖਬਰ ਹਰਜੋਤ ਸਿੰਘ ਜੀ, ਯੂਐਸ ਦੇ ਹਾਊਸ ਦੇ ਸਪੀਕਰ ਨੂੰ ਲੈ ਕੇ ਜਿਹੜੀ ਉਹ ਆ ਰਹੀ ਆ। ਕੈਵਨ ਮਕਾਰਥੀ ਹੁਣਾਂ ਨੂੰ ਲਾਇਆ ਗਿਆ ਸੀ ਕੁਝ ਕੁ ਹਫ਼ਤੇ ਪਹਿਲਾਂ, ਫਿਰ ਉਸ ਤੋਂ ਬਾਅਦ ਜਿਮ ਜਾਰਡਨ ਹੁਣਾਂ ਦਾ ਨਾਂ ਆਇਆ ਸੀ, ਉਹ ਵੀ ਜਿਹੜੇ ਉਹ ਪਿੱਛੇ ਕਿਤੇ ਰਹਿ ਗਏ। ਸਟੀਵ ਸਕੈਲਿਸ ਜਿਹੜੇ ਆ, ਉਹਨਾਂ ਦਾ ਨਾਮ ਵੀ ਆਇਆ ਸੀ, ਉਹ ਵੀ ਰਹਿ ਗਏ। ਹੁਣ ਕਹਿੰਦੇ ਵੀ ਦੋ ਜਿਹੜੇ ਨਾਮ ਜਿਹੜੇ ਉਹ ਆਏ ਸੀਗੇ ਮੋਹਰੇ ਇਸ ਟਾਈਮ, ਜਿਹੜੇ ਹਾਊਸ ਦੀ ਮੈਜੋਰਟੀ ਦੇ ਵਿਪ ਨੇ, ਟੌਮ ਐਮਰ ਤੇ ਰਿਪਰੈਜ਼ੈਂਟੇਟਿਵ ਮਾਈਕ ਜੌਨਸਨ। ਤੇ ਬ੍ਰੇਕਿੰਗ ਨਿਊਜ਼ ਇਹ ਆ ਰਹੀ ਆ ਵੀ ਜਿਹੜੇ ਟੌਮ ਐਮਰ ਨੇ, ਉਹਨਾਂ ਨੇ ਜੀਓਪੀ ਦੀ ਨੋਮੀਨੇਸ਼ਨ ਹਾਲ ਦੀ ਘੜੀ ਬੈਲਟ ਦੇ ਉੱਤੇ ਜਾਣ ਦੇ ਲਈ ਜਿੱਤ ਲਈ ਹੈਗੀ ਆ। ਮੈਜੋਰਟੀ ਦੇ ਵਿੱਚ ਰਿਪਬਲਿਕਨਸ ਨੇ ਉਹਨਾਂ ਨੂੰ ਜਿਹੜਾ ਆ ਐਜ਼ ਅ ਸਪੀਕਰ ਨੋਮੀਨੀ ਇਹ ਮੰਨਿਆ ਹੈਗਾ ਆ। ਹੁਣ 5ਵੇਂ ਰਾਊਂਡ ਦੀ ਵੋਟਿੰਗ ਹੋਣੀ ਹੈ। 4 ਰਾਊਂਡ ਦੀ ਵੋਟਿੰਗ ਹੋ ਚੁੱਕੀ ਹੈ ਸਪੀਕਰਸ਼ਿਪ ਦੇ ਲਈ, ਪਰ ਅਜੇ ਤੱਕ ਵੀ ਕੋਈ ਵੀ ਜਿਹੜਾ ਆ ਮੈਜੋਰਟੀ ਉਹਨਾਂ ਦੇ ਵਿੱਚ ਹਾਸਲ ਕਰਨ 'ਚ 217 ਦਾ ਜਿਹੜਾ ਜਾਦੂਈ ਆਂਕੜਾ ਆ, ਉੱਥੇ ਤੱਕ ਨਹੀਂ ਪਹੁੰਚਿਆ। 3 ਹਫ਼ਤੇ ਹੋ ਗਏ ਨੇ ਜਦੋਂ ਹਾਊਸ ਦੇ ਰਿਪਬਲਿਕਨ ਨੇ ਖੁਦ ਹੀ ਜਿਹੜਾ ਆ ਮਕਾਰਥੀ ਹੁਣਾਂ ਨੂੰ ਲਾ ਦਿੱਤਾ ਸੀਗਾ। ਤੇ ਹੁਣ ਹਾਊਸ ਦੇ ਮੈਜੋਰਟੀ ਵਿਪ ਟੌਮ ਐਮਰ, ਉਹਨਾਂ ਨੇ ਸਪੀਕਰ ਦੇ ਲਈ ਇਹ ਨੋਮੀਨੇਸ਼ਨ ਜਿੱਤੀ ਆ। ਕਹਿੰਦੇ ਵੀ ਸੀਕ੍ਰੇਟ ਬੈਲਟ ਹੋਇਆ ਸੀ ਟਿਊਜ਼ਡੇ ਨੂੰ, ਅੱਜ ਹੋਇਆ ਸੀ ਰਿਪਬਲਿਕਨਸ ਦਾ ਅੰਦਰੂਨੀ, ਜਿਹਦੇ ਵਿੱਚ ਟੌਮ ਐਮਰ ਉਹ ਮੋਹਰੇ ਜਿਹੜੇ ਉਹ ਰਹੇ ਨੇ। ਸੋ ਜਿਹੜੇ 4 ਰਾਊਂਡ ਜਿਹੜੇ ਹੋਏ ਸੀਗੇ, ਇਹਨਾਂ ਦੇ ਵਿੱਚ ਟੌਮ ਐਮਰ ਤੇ ਮਾਈਕ ਜੌਨਸਨ ਆਮੋ ਸਾਹਮਣੇ ਸੀਗੇ। ਕੈਓਟਿਕ ਚੱਲ ਰਿਹਾ ਹੈ ਇਸ ਟਾਈਮ ਕਾਫੀ ਜਿਹੜੇ ਹਾਲਾਤ, ਬੈਟਲ ਜਿਹੜੇ ਆ ਇਸ ਦੇ ਲਈ ਸਪੀਕਰ ਦੇ ਜਿਹੜੇ ਗੈਵਲ ਦੇ ਲਈ। ਤੇ ਇਸ ਦੇ ਲਈ ਇੱਕ ਵਾਰੀ ਹਾਊਸ ਦੇ ਮੈਜੋਰਟੀ ਲੀਡਰ ਸਟੀਵ ਸਕੈਲਿਸ ਵੀ, ਕੱਲ ਤੱਕ 9 ਜਣੇ ਸੀਗੇ ਇਸ ਮੈਦਾਨ ਦੇ ਵਿੱਚ ਰਿਪਬਲਿਕਨ ਪਾਰਟੀ ਵੱਲੋਂ, ਰਿਪਬਲਿਕਨ ਪਾਰਟੀ ਦੀ ਨੋਮੀਨੇਸ਼ਨ ਹਾਸਲ ਕਰਨ ਦੇ ਲਈ। ਪਰ ਹੁਣ ਜਿਹੜੇ ਇਸ ਟਾਈਮ ਐਮਰ ਜਿਹੜੇ ਆ, ਉਹਨਾਂ ਨੇ ਸਪੀਕਰ ਦੀ ਨੋਮੀਨੇਸ਼ਨ ਜਿੱਤੀ ਹੈਗੀ ਆ। ਸੋ ਲੈਟਸ ਸੀ ਕੀ ਜਿਹੜਾ ਆ ਹਰਜੋਤ ਸਿੰਘ ਜੀ ਅੱਗੇ ਬਣਦਾ ਹੈਗਾ ਆ। ਉਧਰ ਡੈਮੋਕ੍ਰੇਟ ਪਾਰਟੀ ਨੇ ਸ਼ਰੇਆਮ ਹੀ ਕਿਹਾ ਵੀ ਭਾਈ ਇਹਨਾਂ ਦੇ ਕਿਸੇ ਵੀ ਨੋਮੀਨੀ ਨੂੰ ਸਾਡਾ ਸਮਰਥਨ ਨਹੀਂ ਹੋਊਗਾ। ਉਹ ਜਿਹੜਾ ਉਹਨਾਂ ਦਾ ਆਪਣਾ ਬੰਦਾ ਹਕੀਮ ਜੈਫਰੀਜ਼ ਆ, ਉਸ ਨੂੰ ਹਰ ਵਾਰੀ ਵੋਟ ਜਿਹੜੇ ਉਹ ਪਾ ਰਹੇ ਆ। ਟੌਮ ਜਿਹੜੇ ਐਮਰ ਆ, ਉਹ ਵੀ ਮਹਿਜ 4 ਰਿਪਬਲਿਕਨਸ ਦਾ ਸਮਰਥਨ ਗਵਾਉਣ ਦੇ ਬਾਵਜੂਦ ਜਿੱਤ ਸਕਦੇ ਆ। ਜੇ 5ਵਾਂ ਉਹਨਾਂ ਦੇ ਉਲਟ ਵੀ ਪਾ ਜਾਂਦਾ ਆ, ਤਾਂ ਇਹਨਾਂ ਦੇ ਸਪੀਕਰ ਦਾ ਅਹੁਦਾ ਜਿਹੜਾ ਆ ਉਹ ਰਹਿ ਜਾਊਗਾ, ਜੋ ਕਿ ਆਪਾਂ ਪਹਿਲੀਆਂ ਜਿਹੜੀਆਂ ਵੋਟਿੰਗਸ ਦੇ ਵਿੱਚ ਦੇਖਿਆ, ਜਦੋਂ ਜਿਮ ਜਾਰਡਨ ਨੇ 3 ਵਾਰੀ ਜਿਹੜੀ ਆ ਸਦਨ ਦੇ ਵਿੱਚ ਵੋਟ ਕਰਵਾਈ ਸੀ। ਪਹਿਲੀ ਵਾਰੀ 20 ਉਲਟ ਸੀ, ਦੂਜੀ ਵਾਰੀ 22 ਤੇ ਤੀਜੀ ਵਾਰੀ 25 ਜਾਣੇ ਜਿਹੜੇ ਆ ਉਹ ਉਲਟ ਉਹਨਾਂ ਦੇ ਵੋਟ ਪਾਈ ਸੀ। ਸੋ ਹੁਣ ਟੌਮ ਐਮਰ ਹੁਣਾਂ ਨੂੰ ਲੈ ਕੇ ਕਦੋਂ ਬੈਲਟ ਜਿਹੜਾ ਉਹ ਆਉਂਦਾ ਆ ਸਦਨ ਦੇ ਵਿੱਚ, ਇਹ ਹੁਣ ਦੇਖਣਾ ਹੋਊਗਾ ਤੇ ਕੀ ਇਵੈਂਚੁਅਲੀ 217 ਦਾ ਇਹ ਆਂਕੜੇ ਤੱਕ ਪਹੁੰਚ ਸਕਦੇ ਆ ਜਾਂ ਨਹੀਂ।